पहले आके खिलारी है गड्डी नारोवाल तो कह लगे जे हथ तो गंद पै जाना वो फिर जसड़ स्टेशन से आ गया। बड़े लोग जख्मी होए, वड्डे किसी बांह वड्डी, किसी लत्त वड्डी, किसी धौन वड्डी। मरण भूमि भी एक बार देख आवा, जसड़ मरण भूमि है। अस्सलाम वालेकुम दोस्तों, मैं औरंगजेब बेग एक नवी वीडियो नवी कहानी ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਸ ਵੇਲੇ ਮੈਂ ਮੌਜੂਦ ਹੈਗਾ ਵਾ ਜੱਸੜ ਸਟੇਸ਼ਨ ਤੇ। ਜਿਸ ਤਰ੍ਹਾਂ ਕਿ ਤੁਸੀਂ ਅੱਗੇ ਇੱਕ ਝਲਕੀਆਂ ਦੇਖੀਆਂ ਨੇ, ਬਜ਼ੁਰਗ ਕਹਿ ਰਹੇ ਸਨ ਕਿ ਜੀ ਅਸੀਂ ਸਿਆਲਕੋਟ ਤੋਂ ਟ੍ਰੇਨ ਦੇ ਜ਼ਰੀਏ ਨਾਰੋਵਾਲ ਤੇ ਜੱਸੜ ਤੇ ਡੇਰਾ ਬਾਬਾ ਨਾਨਕ ਜਾਣਾ ਸੀ ਜਦੋਂ 1947 ਦੀ ਵੰਡ ਹੋਈ ਹੈ ਪਾਰਟੀਸ਼ਨ ਤੇ ਜੱਸੜ ਸਟੇਸ਼ਨ ਤੇ ਆ ਕੇ ਸਾਡੀ 22 ਡੱਬਿਆਂ ਦੀ ਟ੍ਰੇਨ ਰੁਕੀ ਤੇ ਸਾਡੇ ਤੇ ਹਮਲਾ ਹੋ ਗਿਆ। ਔਰ ਫਿਰ ਜਿਹੜਾ ਮੈਂ ਆਪਣੀ ਅੱਖੀ ਬਹੁਤ ਸਾਰੇ ਲੋਕ ਮਰਦੇ ਵੇਖੇ, ਬੇਗੁਨਾਹ ਲੁੱਟਦੇ ਵੇਖੇ ਤੇ ਮੇਰੀ ਵੀ ਵਾਰੀ ਆਉਣ ਲੱਗੀ ਜਦੋਂ ਮੈਨੂੰ ਕਤਲ ਇੱਕ ਬੰਦਾ ਕਰਨ ਲੱਗਾ ਤੇ ਮੇਰੇ ਅੱਗੇ ਇੱਕ ਖਤੂਨ ਸੀ ਤੇ ਉਹਦੇ ਜ਼ੇਵਰ ਲਾਉਣ ਲੱਗ ਪਏ, ਲਿਹਾਜ਼ਾ ਮੈਂ ਬਚ ਗਿਆ। ਇਹਦੇ ਜੀ ਇੰਟਰਵਿਊ ਦਿੱਤਾ, ਉਹਦਾ ਮੈਂ ਲਿੰਕ ਤੁਹਾਨੂੰ ਦੇ ਦੇਣਾ। ਤੇ ਉਹਨਾਂ ਆਖਿਆ ਜੀ ਮੇਰੀ ਬੜੀ ਖੁਆਇਸ਼ ਹੈ ਮੈਂ ਜੱਸੜ ਸਟੇਸ਼ਨ ਵੇਖਾਂ ਜਿੱਥੇ ਮੈਨੂੰ ਦੋਹਰੀ ਜ਼ਿੰਦਗੀ ਮਿਲੀ ਸੀ। ਉਹ ਖੈਰ ਖਰੀਆ ਨਾਲ ਆ ਤੇ ਗਏ ਇੰਡੀਆ ਦੇ ਵਿੱਚ, ਡੇਰਾ ਬਾਬਾ ਨਾਨਕ ਇੱਥੋਂ ਰਾਵੀ ਕ੍ਰਾਸ ਕਰਕੇ। ਲੇਕਿਨ ਇਹ ਸਟੇਸ਼ਨ ਜਿਹਦੀਆਂ ਉਹਨਾਂ ਨੂੰ ਅੱਜ ਵੀ ਯਾਦਾਂ ਨੇ, ਔਰ ਜਦੋਂ ਉਹਨਾਂ ਨੂੰ ਯਾਦ ਜੱਸੜ ਸਟੇਸ਼ਨ ਆ ਜਾਂਦਾ ਉਹ ਕਹਿੰਦੇ ਨੇ ਕਿ ਮੈਨੂੰ ਇਹ ਲੱਗਦਾ ਕਿ ਉੱਥੇ ਮੈਨੂੰ ਜ਼ਿੰਦਗੀ ਦੋਹਰੀ ਮਿਲੀ ਸੀ। ਜਨਮ ਮੇਰਾ ਸਿਆਲਕੋਟ ਸ਼ਹਿਰ 'ਚ ਹੋਇਆ ਸੀ, ਲੇਕਿਨ ਜਿਹੜੀ ਮੈਨੂੰ ਜ਼ਿੰਦਗੀ ਦੁਬਾਰਾ ਮਿਲੀ ਸੀ ਉਹ ਜੱਸੜ ਸਟੇਸ਼ਨ 'ਤੇ ਮਿਲੀ ਸੀ। ਬੜੀਆਂ ਡੂੰਘੀਆਂ ਯਾਦਾਂ ਨੇ ਸਟੇਸ਼ਨ ਦੀਆਂ, ਤੇ ਚਲੋ ਤੁਹਾਨੂੰ ਸਟੇਸ਼ਨ ਵੀ ਵਿਖਾਲਦੇ ਹਾਂ, ਉਹਦੀ ਹੋਰ ਵੀ ਚੀਜ਼ਾਂ ਦੱਸਦੇ ਹਾਂ। ਪਲੇਟਫਾਰਮ ਜਨਾਬ ਪੱਕਾ ਟ੍ਰੇਨ ਦੀਆਂ ਜਿਹੜੀਆਂ ਪਟਰੀਆਂ ਨੇ, ਇਹ ਦੇਖੋ ਇੱਥੋਂ ਸਟਾਰਟ ਹੁੰਦੀ ਪਹਿਲੀ ਪਟਰੀ, ਦੂਸਰੀ ਪਟਰੀ ਤੇ ਦੂਸਰੀ ਟ੍ਰੇਨ ਉਹਦੇ ਤੇ ਖੜੀ ਹੁੰਦੀ ਸੀ। ਠੀਕ ਹੈ, ਇਹ ਸਾਈਡ ਜਾਂਦੀ ਹੈ ਸ਼ੱਕਰਗੜ੍ਹ ਨੂੰ ਤੇ ਇੱਥੇ ਆ ਥੋੜ੍ਹੀ ਦੂਰ ਅੱਗੇ ਬਸੰਤਰ ਨਾਲਾ ਇਸ ਤਰ੍ਹਾਂ ਗੁਜ਼ਰਦਾ ਤੇ ਬਸੰਤਰ ਨੂੰ ਥੋੜ੍ਹਾ ਜਿਹਾ ਕ੍ਰਾਸ ਕਰਦਿਆਂ ਹੀ ਤਕਰੀਬਨ ਇੱਧਰ ਨੂੰ ਰਸਤਾ ਜਾਂਦਾ, ਉਹ ਡੇਰਾ ਬਾਬਾ ਨਾਨਕ ਨੂੰ ਟ੍ਰੇਨ ਜਾਂਦੀ ਹੁੰਦੀ ਸੀ। ਸਿਰਫ ਵਿੱਚ ਦਰਿਆ ਰਾਵੀ ਹੈ, ਲਿਹਾਜ਼ਾ ਕਿਹਾ ਜਾਂਦਾ ਕਿ ਇਹ ਜਿਹੜਾ ਜੱਸੜ ਸਟੇਸ਼ਨ ਹੈ ਨਾ, ਇਹ ਜਿਹੜਾ ਇਹ ਹੈਗਾ ਏ ਪਾਕਿਸਤਾਨ ਦਾ ਆਖਰੀ ਜੰਕਸ਼ਨ ਡੇਰਾ ਬਾਬਾ ਨਾਨਕ ਯਾਨੀ ਪੰਜਾਬ ਵਾਲੀ ਸਾਈਡ ਨੂੰ। ਜ਼ਿਲ੍ਹਾ ਸਿਆਲਕੋਟ ਉਦੋਂ ਹੁੰਦਾ ਸੀ, ਹੁਣ ਜ਼ਿਲ੍ਹਾ ਨਾਰੋਵਾਲ ਏ ਤੇ ਇਹ ਆਖਰੀ ਜੰਕਸ਼ਨ ਕਿਹਾ ਜਾਂਦਾ ਹੈ। ਇਹ ਦਰਖਤਾਂ ਦੇ ਪਿੱਛੇ ਸਾਰਾ ਬਾਰਡਰ ਹੈਗਾ ਤੇ ਜਨਾਬ ਇਹ ਤੁਸੀਂ ਦੇਖੋ ਉਹੀ ਪੁਰਾਣੀ ਇਮਾਰਤ। ਠੀਕ ਹੈ ਨਾ। ਅੱਛਾ, ਇਹ ਜਨਾਬ ਹੈਗੇ ਨੇ ਸਿਗਨਲਸ ਦੇ ਜਿਹੜੇ ਨਾ ਡਾਊਨ ਵਗੈਰਾ ਕਰਨ ਵਾਸਤੇ, ਦੇ ਉੱਤੇ ਸਿਗਨਲ ਲੱਗਾ ਹੁੰਦਾ ਸੀ। ਠੀਕ ਹੈ, ਤੇ ਉਹਦੇ ਥੱਲੇ ਦੀ ਇੱਥੋਂ ਦੀ ਤਾਰ ਆਈ ਹੁੰਦੀ ਸੀ ਥੱਲੇ। ਠੀਕ ਹੈ ਨਾ, ਇੱਦਾਂ ਇਹਦੇ ਵਿੱਚੋਂ ਦੀ ਇਹ ਹੁਣ ਸਿਗਨਲ ਤੇ ਨਹੀਂ, ਲੇਕਿਨ ਇਹ ਤੱਕ ਵਿੱਚ ਲੋਹੇ ਦਾ ਰਾਡ ਲੱਗਿਆ ਤੇ ਇਹ ਜਨਾਬ ਇੱਥੇ ਜੱਸੜ ਸਟੇਸ਼ਨ ਦੀ ਬਿਲਡਿੰਗ। ਠੀਕ ਹੈ ਨਾ, ਇੱਥੇ ਲਿਖਿਆ ਹੁੰਦਾ ਸੀ ਪਹਿਲਾਂ ਹਿੰਦੀ ਦੇ ਵਿੱਚ, ਉਰਦੂ 'ਚ, ਇੰਗਲਿਸ਼ 'ਚ, ਲੇਕਿਨ ਹੁਣ ਸਿਰਫ ਇਹ ਉਰਦੂ 'ਚ ਲਿਖਿਆ ਤੇ ਇੰਗਲਿਸ਼ 'ਚ ਲਿਖਿਆ। ਇਹ ਉਰਦੂ 'ਚ ਲਿਖਿਆ ਤੇ ਇਹ ਵਿੱਚ ਇੰਗਲਿਸ਼ ਦੇ ਵਿੱਚ ਹੈ। ਇਹ ਆਰ ਨਜ਼ਰ ਆ ਰਿਹਾ, AR ਜੱਸੜ ਇਹ ਲਿਖਿਆ JASSAR ਜੱਸੜ। ਇਹ ਜਨਾਬ ਆ ਗਏ ਦੇ ਜਿਹੜੇ ਆਫਿਸਿਸ ਨੇ। ਇਹ ਜੋ ਹੋਈ ਪੁਰਾਣਾ ਫਰਸ਼, ਕਿੰਨਾ ਚਮਕੀਲਾ ਫਰਸ਼ ਹੈਗਾ ਹੈ, ਸੀਮੈਂਟ ਦਾ। ਇਹ 1926 'ਚ ਇੱਥੇ ਟ੍ਰੇਨ ਪਈ ਸੀ ਔਰ ਇਹ ਉਦੋਂ ਦਾ ਹੀ ਅੰਗਰੇਜ਼ ਦੌਰ ਨੇ ਬਣਾਇਆ। ਚੁਗਾਠਾਂ ਤੁਸੀਂ ਦੇਖੋ ਨਾ, ਇਹ ਦੇਖੋ ਦਰਵਾਜ਼ੇ ਗਾਇਬ ਹੋ ਚੁੱਕੇ ਨੇ, ਕੁੰਡੇ ਤੇ ਚੁਗਾਠਾਂ ਰਹਿ ਗਈਆਂ ਨੇ। ਇਹ ਇੱਕ ਕਮਰਾ ਹੈਗਾ
ਅੰਗਰੇਜ਼ ਦੀ ਛੱਤ ਬਣਾਈ ਉਹ ਜਿਹੜੀ ਮਖਸੂਸ ਸਟਾਈਲ ਦੀ ਹੁੰਦੀ ਸੀ, ਵਿੱਚ ਗਾਰਡਨ ਨੇ ਤੇ ਵਿੱਚ ਮਿਹਰਾਬ ਜਿਹੜੀਆਂ ਇਸ ਤਰ੍ਹਾਂ ਲੱਗੀਆਂ ਨੇ, ਜਿਹੜੀਆਂ ਇਸ ਤਰ੍ਹਾਂ ਉਹ ਇੱਟਾਂ ਦੀ ਛੱਤ ਹੈ। ਕੋਈ ਚੀਜ਼ ਅੰਦਰ ਨਹੀਂ ਹੈਗੀ। ਇਹ ਖਿੜਕੀ ਦੇਖੋ ਕਿੰਨੀ ਚੌੜੀ ਹੈ, ਇੱਟ ਲੰਮੇ ਰੁੱਖ ਦੀ ਲੱਗੀ ਹੈ ਤੇ ਇੱਕ ਹੀ ਲੰਮੇ ਰੁੱਖ ਦੀ ਹੈ। ਤੇ ਇਹ ਜਨਾਬ ਦੇਖੋ 9 ਇੰਚ ਤੇ 9 ਇੰਚ 18 ਇੰਚ ਦੀ ਕੰਧ। ਅੱਛਾ ਇਹ ਦੇਖੋ ਤੁਸੀਂ, ਇਹ ਚੁਗਾਠ ਹੈ ਖਿੜਕੀ ਦੀ ਤੇ ਇੱਥੋਂ ਕੋ ਵੱਢ ਕੇ ਲੈ ਗਿਆ, ਠੀਕ ਹੈ ਨਾ। ਇਹ ਇੱਧਰ ਨੂੰ ਦਿਸ ਇਸ ਤਰ੍ਹਾਂ ਤੇ ਇਹ ਇੱਥੋਂ ਕਿਸੇ ਕੱਢੀ ਹੈ ਤੇ ਇਹ ਅੱਧੀ ਹੈ ਤੇ ਅੱਧੀ ਹੈ ਨਹੀਂ। ਇਹ ਆ ਗਈ ਦਰਵਾਜ਼ੇ ਦੀ ਚੁਗਾਠ। ਇਹ ਦੇਖੋ ਏਡੀ ਮਜ਼ਬੂਤ ਜੀ ਲੱਕੜ ਹੈ ਕਿ ਲੱਗਦਾ ਲੋਹਾ, ਔਰ ਲੋਹੇ ਨੂੰ ਜ਼ੰਗ ਲੱਗਾ, ਜबकि ਲੋਹਾ ਨਹੀਂ। ਇਹ ਜਨਾਬ ਆ ਗਿਆ ਕਮਰਾ। ਇਹ ਖਿੜਕੀ ਜਿਹੜੀ ਹੈ ਟਿਕਟ ਘਰ ਹੈਗੀ ਹੈ, ਠੀਕ ਹੈ ਨਾ। ਅੰਦਰਲੀ ਸਾਈਡ ਟਿਕਟ ਘਰ ਤੇ ਬਾਹਰ ਬਰਾਮਦਾ, ਉੱਥੋਂ ਲੋਕੀ ਟਿਕਟਾਂ ਲੈਂਦੇ ਸਨ। ਐਸ਼ਦਾਨ, ਇਹ ਖਿੜਕੀ ਬਾਹਰ ਵਾਸਤੇ ਅਲੀਆਬਾਦ ਪਿੰਡ, ਮੈਂ ਤੁਹਾਨੂੰ ਦਿਖਾ ਦਿੰਦਾ। ਠੀਕ ਹੈ ਜੀ, ਇਹਦੀ ਵੀ ਚੁਗਾਠ ਗਾਇਬ ਹੈ। ਤੇ ਇਹ ਜਨਾਬ ਅਲਮਾਰੀ ਵਿੱਚ ਸਮਾਨ ਵਗੈਰਾ ਰੱਖਦੇ ਸਨ ਜਿਹੜੇ ਵੀ ਸਟੇਸ਼ਨ ਦਾ ਸਟਾਫ ਸੀ। ਤੇ ਇਹ ਕਮਰਾ, ਇੱਟਾਂ ਗਾਇਬ ਹੋਣੀਆਂ ਸ਼ੁਰੂ ਹੋ ਗਈਆਂ ਨੇ। ਤੇ ਇਹ ਜ਼ਮੀਨ ਦੇ ਵਿੱਚ ਬਣੀ ਸੀ ਇੱਕ ਤਿਜੋਰੀ, ਉਹ ਹੁਣ ਤਿਜੋਰੀ ਦਾ ਹਾਲ ਜੋ ਵੀ ਉਹ ਤੁਸੀਂ ਦੇਖ ਸਕਦੇ ਹੋ, ਠੀਕ ਹੈ ਨਾ। ਉੱਧਰ ਲੋਹੇ ਦਾ ਗੇਟ ਲੱਗਾ ਹੁੰਦਾ ਸੀ। ਤੇ ਇਹ ਐਸ਼ਦਾਨ ਤੇ ਇਹ ਜਨਾਬ ਆ ਗਿਆ ਟਿਕਟ ਘਰ। ਇੱਧਰੋਂ ਦੀ ਮੁਸਾਫਰ ਟਿਕਟਾਂ ਲੈਂਦੇ ਹੁੰਦੇ ਸਨ। ਇਹ ਜਨਾਬ ਆ ਗਿਆ ਬਰਾਮਦਾ। ਤੇ ਇਹ ਸਾਹਮਣੇ ਉਹੀ ਪੁਰਾਣਾ ਪਲੇਟਫਾਰਮ ਜਿਹੜਾ ਕਿ 1947 ਦੀ ਪਾਰਟੀਸ਼ਨ ਤੋਂ ਪਹਿਲਾਂ ਤਾਂ ਬਣਿਆ। ਇਹ ਪੁਰਾਣਾ ਡੱਬਾ ਐਜ਼ ਅ ਸਟੋਰ। ਤੇ ਇਹ ਜਨਾਬ ਉਹੀ ਸਾਰੇ ਪਲੇਟਫਾਰਮ ਦੇ ਜਿਹੜੇ ਹਿੱਸੇ ਨੇ। ਇਹ ਪੁਰਾਣਾ ਇੱਥੇ ਦਰਖਤ ਲੱਗਾ ਜੀ, ਠੀਕ ਹੈ ਨਾ। ਤੇ ਇਹਦੀ ਛਾਂ ਥੱਲੇ ਜਾਨਵਰ ਬਚੇ ਨੇ। ਤੇ ਇਹ ਯੂ ਏਰੀਆ ਜਿੱਥੇ ਆ ਕੇ ਟ੍ਰੇਨਾਂ ਖੜੀਆਂ ਹੁੰਦੀਆਂ ਸਨ। ਇਸ ਸਾਈਡ ਨੂੰ ਨਾਰੋਵਾਲ ਨੂੰ ਚਲੀਆਂ ਜਾਂਦੀਆਂ ਹੁੰਦੀਆਂ ਸਨ, ਇਸ ਸਾਈਡ ਨੂੰ ਸ਼ਕਰਗੜ੍ਹ ਚਾਕਮਰੂ, ਔਰ ਇਸ ਸਾਈਡ ਨੂੰ ਇੰਡੀਆ। ਜੱਸੜ ਦੀਆਂ ਯਾਦਾਂ ਬੜੀਆਂ ਨੇ ਬਜ਼ੁਰਗਾਂ ਦੀਆਂ ਜਿਹੜੀਆਂ ਸ਼ੇਅਰ ਕੀਤੀਆਂ ਮੁਖਤਲਿਫ ਵੀਡੀਓਜ਼ ਦੇ। ਜਿਸ ਤਰ੍ਹਾਂ ਕਿ ਤੁਸੀਂ ਇਸ ਵੀਡੀਓ ਦੇ ਸ਼ੁਰੂ ਦੇ ਵਿੱਚ ਇੱਕ ਹਿੰਦੂ ਧਰਮ ਦੇ ਸਾਡੇ ਬਜ਼ੁਰਗ ਸਨ ਜਿਹੜੇ ਸਿਆਲਕੋਟ ਤੋਂ ਜੱਸੜ ਤੋਂ ਲੰਘ ਕੇ ਗਏ ਸਨ ਡੇਰਾ ਬਾਬਾ ਨਾਨਕ ਤੋਂ। ਉਹਨਾਂ ਦੱਸਿਆ ਸੀ ਕਿ ਇਸ ਸਟੇਸ਼ਨ 'ਤੇ ਮੈਨੂੰ ਦੋਹਰੀ ਜ਼ਿੰਦਗੀ ਮਿਲੀ ਸੀ। ਠੀਕ ਹੋ ਗਿਆ ਨਾ। ਤੇ ਬਾਬਾ ਜੀ ਵੇਖ ਲਓ ਸਟੇਸ਼ਨ ਜੱਸੜ, ਉਹਦੀ ਅੱਜ ਵੀ ਬਿਲਡਿੰਗ ਹੈਗੀ ਜੇ, ਖਾਮੋਸ਼ ਬਿਲਡਿੰਗ, ਜਿਹੜਾ ਕਿ ਮਤਲਬ ਹੈ ਇਹ ਦੇਖੋ ਤੁਸੀਂ। ਆ ਦੇਖੋ ਠੀਕ ਹੈ ਜੀ। ਤੇ ਇਹ ਜਨਾਬ ਆ ਗਿਆ ਬਰਾਮਦਾ ਟਿਕਟ ਘਰ। ਇਹ ਜਿਹੜੀ ਅੱਗੇ ਤੁਹਾਨੂੰ ਦਿਖਾਈ ਖਿੜਕੀ, ਇਹ ਤੇ ਇਹ ਕਿਰਾਏਨਾਮੇ ਤੇ ਲਿਖੇ ਨੇ। ਇਹ ਜਿੱਤੇ ਲਿਖਿਆ ਉਰਦੂ ਦੇ ਵਿੱਚ ਟਿਕਟ ਘਰ। ਉਹ ਕਿੱਥੇ ਗਏ ਬਜ਼ੁਰਗ, ਇੱਥੋਂ ਦੀ ਟਿਕਟਾਂ ਇਸ ਤਰ੍ਹਾਂ ਖਲੋ ਕੇ ਲੈਣੀਆਂ। ਟਿਕਟ ਲਈ ਪੈਸੇ ਦਿੱਤੇ, ਦੰਬੜੀ ਜੋ ਵੀ ਉਦੋਂ ਹੁੰਦਾ ਸੀ। ਤੇ ਜਨਾਬ ਇੱਥੋਂ ਇੱਧਰ ਨੂੰ ਆ ਕੇ ਇਹ ਸਿੱਧੇ ਪਲੇਟਫਾਰਮ ਤੇ ਬਹਿ ਕੇ ਤੇ ਟ੍ਰੇਨ ਦਾ ਕੀਤਾ ਇੰਤਜ਼ਾਰ। ਇਹ ਜੀ ਉਹ ਜਿਹੜਾ ਪੁਰਾਣਾ ਡੱਬਾ ਐਜ਼ ਅ ਸਟੋਰ ਵੀ ਯੂਜ਼ ਕਰਦੇ ਸਨ। ਇਹਦੇ ਉੱਤੇ ਇੱਕ ਲੱਗੀ ਇੱਕ ਤਹਿਰੀਰ ਲਿਖਿਆ ਜੀ, PNW ਮੈਗਲੀਕਨ ਗਲੂਥਾ ਆਇਰਨ ਵਰਕਸ ਗਲਾਸਕੋ 1888। ਓਏ ਹੋਏ 1888 ਦੀ ਜੇ ਕੋਈ ਕੰਪਨੀ ਹੈ, ਕਿਸੇ ਨੂੰ ਇਸ ਕੰਪਨੀ ਦਾ ਪਤਾ ਤਾਂ ਜ਼ਰੂਰ ਦੱਸਣਾ। ਇਸੇ ਬਹਾਨੇ ਮੈਂ ਵੀ ਸਿੱਖ ਲੈਣਾ ਕੁਛ ਨਾ ਕੁਛ। ਠੀਕ ਹੋ ਗਿਆ ਜੀ। ਇਹ ਉਹ ਜਿਹੜਾ ਨਾ ਉਹ ਸਟੋਰੇਜ ਵਾਲਾ ਡੱਬਾ ਜਿਹੜਾ ਬਹੁਤ ਕਦੀਮੀ ਇੱਥੇ ਖੜਾ ਹੈ। ਦੇਖੋ ਜੀ, ਜੱਸੜ ਸਟੇਸ਼ਨ ਦੇ ਪਲੇਟਫਾਰਮ ਤੇ ਇੱਕ ਬਜ਼ੁਰਗ ਖਾਤੂਨ ਇੱਥੋਂ ਦੀ ਗੁਜ਼ਰ ਰਹੀਆਂ ਨੇ। ਲੇਕਿਨ ਮੈਨੂੰ ਯਾਦ ਆ ਗਈ ਉਹਨਾਂ ਪੁਰਾਣੇ ਬਜ਼ੁਰਗਾਂ ਦੀ ਕਿ ਇਸ ਤਰ੍ਹਾਂ ਹੀ ਤਕਰੀਬਨ ਉਹ ਵੀ ਇੱਥੋਂ ਦੀ ਚੱਲਦੇ ਹੋਣਗੇ। ਹਾਂਜੀ,
ਤੇ ਇਹ ਜੀ ਕੁਦਰਤੀ ਇੱਕ ਸੀਨ ਐਸਾ ਮਿਲ ਗਿਆ ਹੈ ਦੋਸਤੋ। ਮੈਂ ਵੀ ਜਦੋਂ ਇਸ ਪਲੇਟਫਾਰਮ ਤੇ ਚੱਲ ਰਿਹਾ ਨਾ ਤੇ ਮੈਨੂੰ ਵੀ ਐਸਾ ਹੀ ਫੀਲ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਅੱਜ ਵੀ ਮੈਨੂੰ ਬਜ਼ੁਰਗਾਂ ਦੀ ਚੀਖੋ ਪੁਕਾਰ ਸੁਣਾਈ ਦੇ ਰਹੀ ਹੈ। ਟ੍ਰੇਨ ਦਾ ਵਿਸਲ ਸੁਣਾਈ ਦੇ ਰਿਹਾ, ਕਾਲਾ ਇੰਜਨ ਆ ਰਿਹਾ ਹੈ, ਬਲਕਿ 2 ਇੰਜਨ ਲੱਗਦੇ ਹੁੰਦੇ ਸਨ ਕਿਉਂਕਿ ਟ੍ਰੇਨ ਲੰਬੀ ਹੁੰਦੀ ਸੀ ਜਦੋਂ ਪਾਰਟੀਸ਼ਨ ਦੇ ਦੌਰਾਨ ਚੱਲੀਆਂ ਨੇ। ਤੇ ਉਹੀ ਟ੍ਰੇਨਾਂ ਯਾਦ ਆ ਰਹੀਆਂ ਨੇ, ਉਹੀ ਸਾਰਾ ਕੁਝ। ਲੇਕਿਨ ਵਕਤ ਚੇਂਜ ਹੋ ਚੁੱਕਿਆ। ਲੇਕਿਨ ਇਹ ਪੁਰਾਣੀ ਬਿਲਡਿੰਗ ਜੱਸਰ ਸਟੇਸ਼ਨ ਦੀ ਇਹ ਵੀ ਉਸੇ ਜਗ੍ਹਾ 'ਤੇ ਮੌਜੂਦ ਹੈ। ਲੇਕਿਨ ਯਾਦਾਂ ਸਮੇਟੇ ਮੌਜੂਦ ਹੈ। ਚੀਖ ਕੇ ਕੁਝ ਦੱਸਣਾ ਚਾਹ ਰਹੀ ਹੈ ਜਿਹੜਾ ਕਿ ਸਾਨੂੰ ਸਮਝ ਨਹੀਂ ਆ ਰਹੀ, ਸਮਝ ਆ ਵੀ ਨਹੀਂ ਸਕਦੀ। ਅੱਲਾ ਕਰੇ ਅੱਗੋਂ ਹੀ ਸਮਝ ਆ ਜੇ ਤੇ ਲੜਾਈਆਂ ਝਗੜੇ ਬੰਦ ਹੋ ਜਾਣ। ਲੇਕਿਨ ਜਿਹੜੇ ਸਿਆਸਤਦਾਨ ਨੇ, ਮਕਾਰ ਸਿਆਸਤਦਾਨ, ਉਹ ਕਦੇ ਵੀ ਆਵਾਮ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇਣਗੇ। ਠੀਕ ਹੈ ਨਾ। ਜੰਗ ਦੀਆਂ ਧਮਕੀਆਂ ਲਾ ਕੇ ਵੋਟ ਲੈ ਲੇ ਤੇ ਜਨਾਬ ਬੇਗੁਨਾਹ ਲੋਕਾਂ ਨੂੰ ਜਿਹੜਾ ਨਾ ਉਹ ਥ੍ਰੈਟ ਕਰਦੇ ਰਹੇ ਜਾਂ ਮਾਰਦੇ ਰਹੇ। ਇਹ ਜੀ ਪਿੰਡ ਅਲੀਆਬਾਦ ਤੇ ਇਹ ਜਿਹੜੀ ਬਿਲਡਿੰਗ ਨਜ਼ਰ ਆ ਰਹੀ ਹੈ ਤੁਹਾਨੂੰ, ਇਹ ਹੈਗੀ ਹੈ ਵੇਟਿੰਗ ਰੂਮ, ਇੰਤਜ਼ਾਰ ਦਾ, ਜਿਹੜੀ ਕਿ ਕਿਉਂਕਿ ਇੱਥੇ ਮੁਸਾਫਰਾਂ ਦਾ ਰਸ਼ ਜ਼ਿਆਦਾ ਹੁੰਦਾ ਸੀ। ਨਾਰੋਵਾਲ ਸ਼ਕਰਗੜ੍ਹ ਵਾਲੀ ਸਾਈਡ ਨੂੰ ਵੀ ਜਾਣਾ ਔਰ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਨੂੰ ਜਾਣਾ, ਤੇ ਲਿਹਾਜ਼ਾ ਉਹ ਦੂਸਰੀ ਬਿਲਡਿੰਗ ਹੈ ਨਾਲ ਜਿਹੜੀ ਕਿ ਐਜ਼ ਆ ਪੈਸੇਂਜਰ ਦਾ ਵੇਟਿੰਗ ਰੂਮ ਤੁਸੀਂ ਕਹਿ ਸਕਦੇ ਹੋ, ਉਹ ਉਸੇ ਦੌਰ ਦਾ ਬਣਿਆ। ਠੀਕ ਹੈ ਜੀ। ਇਹ ਸਾਈਡ 'ਤੇ ਪਲੇਟਫਾਰਮ ਤੇ ਜਿਹੜੀ ਬਿਲਡਿੰਗ 'ਤੇ ਮੈਂ ਖੜਾ ਵਾਂ ਇਹ ਤੁਹਾਨੂੰ ਮੈਂ ਆਲਰੇਡੀ ਦਿਖਾ ਚੁੱਕਿਆ। ਇਹ ਜਿਹੜੀ ਹੈ ਇਹ ਟਿਕਟ ਘਰ ਹੈ ਤੇ ਨਾਲ ਹੀ ਸਟੇਸ਼ਨ ਮਾਸਟਰ ਦਾ ਕਮਰਾ, ਰਿਕਾਰਡ ਰੂਮ, ਬਰਾਮਦਾ ਤੇ ਇਹ ਨਾਲ ਫਿਰ ਪਲੇਟਫਾਰਮ ਤੇ ਇਹ ਜਿਹੜਾ ਮੁਸਾਫਰਖਾਨਾ ਹੈ ਇਹ ਮੈਂ ਤੁਹਾਨੂੰ ਦਿਖਾ ਲਵਾਂ ਜਾ ਕੇ। ਇਹ ਦੇਖੋ ਇੱਥੋਂ ਦੀ ਲੰਘ ਕੇ ਤੇ ਇਹ ਸੀੜੀਆਂ ਬਣੀਆਂ ਨੇ ਇਹਦੀਆਂ। ਠੀਕ ਹੈ ਨਾ। ਤੇ ਇਹ ਦੇਖੋ ਇਹ ਬਕਾਇਦਾ ਸੀੜੀਆਂ ਨੇ। ਇਹ ਸਾਹਮਣੇ ਪਲੇਟਫਾਰਮ ਉਹ ਜਿਹੜਾ ਗਿਆ ਮੁਸਾਫਰਖਾਨਾ। ਇਹ ਦੇਖੋ ਕਿੰਨੇ ਹਵਾਦਾਰ ਵਿੱਚ ਰੋਸ਼ਨਦਾਨ ਰੱਖੇ ਨੇ, ਕੋਈ ਜਾਲੀ ਸ਼ਾਲੀ ਨਹੀਂ ਵਿੱਚ ਲੱਗੀ। ਕਿਸੇ ਦੌਰ ਦੇ ਵਿੱਚ ਇੱਟਾਂ ਦੀ ਜਾਲੀ ਬਣਾਈ ਹੁੰਦੀ ਸੀ। ਇਹ ਤੁਸੀਂ ਦੇਖੋ ਨਾ ਡਿਜ਼ਾਈਨਿੰਗ ਵਾਲੀਆਂ ਇੱਟਾਂ, ਲੇਕਿਨ ਹੁਣ ਉਹ ਹੈ ਨਹੀਂ, ਲਿਹਾਜ਼ਾ ਮੋੜੇ ਹੀ ਰਹਿ ਗਏ ਨੇ। ਇਹ ਜਨਾਬ ਆ ਗਿਆ ਇੱਥੇ ਜਿਹੜਾ ਸੀ ਜਿਹੜਾ ਟਿਕਟ ਘਰ ਬਣਿਆ ਵੀ। ਇੱਥੋਂ ਵੀ ਟਿਕਟਾਂ ਲਈਆਂ ਜਾ ਸਕਦੀਆਂ ਸਨ ਕਿਉਂਕਿ ਜਿਹੜੇ ਇੱਥੇ ਮੁਸਾਫਰ ਆਉਂਦੇ ਹੁੰਦੇ ਸਨ ਉਹ ਫਿਰ ਉੱਧਰ ਜਾਣ ਦੇ ਬਜਾਏ ਇੱਥੋਂ ਟਿਕਟਾਂ ਲੈ ਕੇ ਤੇ ਇੱਥੋਂ ਹੀ ਸਿੱਧੇ ਪਲੇਟਫਾਰਮ ਦੇ ਉੱਤੇ। ਇਹ ਦੂਸਰੀ ਬਿਲਡਿੰਗ ਜਿਹੜੀ ਤੁਹਾਨੂੰ ਪਹਿਲੇ ਦਿਖਾਈ ਹੈ। ਠੀਕ ਹੈ ਨਾ। ਇਹ ਸੀੜੀਆਂ ਥਾਣੀਆਂ ਆ ਕੇ ਤੇ ਇਹ ਆ ਗਿਆ ਮੁਸਾਫਰਖਾਨਾ। ਉਹ ਹਾਂ ਵੇਖੋ ਜੀ ਗਾਰਡਨ ਲੱਗੇ ਨੇ, ਕਿੱਡੇ ਮਜ਼ਬੂਤ ਗਾਰਡਨ ਨੇ। ਬਹੁਤ ਮਜ਼ਬੂਤ ਗਾਰਡਨ। ਇਹ ਵਿੱਚ ਜੀ ਕਮਰਾ ਬਣਿਆ। ਠੀਕ ਹੈ ਨਾ। ਇਹਦੇ ਵਿੱਚ ਉਹ ਸਟਾਫ ਜਿਹੜਾ ਨੇ ਉਹ ਬਹਿੰਦਾ ਸੀ, ਟਿਕਟਾਂ ਦਿੰਦਾ ਹੁੰਦਾ ਸੀ। ਇਹ ਉਹ ਟਿਕਟ ਘਰ ਉਹਦੇ ਵਿੱਚ ਸੀ, ਲੇਕਿਨ ਉਹਦੇ 'ਤੇ ਤੂੜੀ ਹੈ, ਜਾਨਵਰਾਂ ਦੀ ਖੁਰਾਕ ਪਈ ਹੈ। ਇਹ ਜਨਾਬ ਇਹ ਪਲੇਟਫਾਰਮ ਤੇ ਟ੍ਰੇਨ ਤੇ ਇਹ ਮੁਸਾਫਰਾਂ ਦੇ ਉਹਦੇ ਜਿਹੜੇ ਨੇ ਸਟਾਫ ਦੇ ਕੁਆਟਰ। ਇਹ ਵੀ ਹੁਣ ਜਿਹੜੇ ਨੇ ਵੀ ਬਿਲਕੁਲ ਬੰਦ ਨੇ, ਵਿੱਚ ਕੋਈ ਚੱਕਰ ਨਹੀਂ। ਜਾਨਵਰ ਲੋਕੀ ਬੰਨ੍ਹਦੇ ਨੇ ਜਾਂ ਪੱਠੇ ਵਗੈਰਾ ਰੱਖ ਛੱਡਦੇ ਨੇ। ਇਹ ਜਨਾਬ ਆ ਗਿਆ ਅਲੀਆਬਾਦ ਪਿੰਡ। ਅੱਛਾ ਇਹ ਸਟੇਸ਼ਨ ਜੱਸੜ ਹੈ, ਲੇਕਿਨ ਇਹਨੂੰ ਜਿਹੜਾ ਪਿੰਡ ਹੈ ਨਾਲ ਲਾ ਦੇਣਾ ਅਲੀਆਬਾਦ। ਜੱਸੜੇ ਦੇ ਬੈਕ ਸਾਈਡ ਤੇ ਪਿੰਡ ਹੈਗਾ। ਤੇ ਇਹ ਸੀ ਦੋਸਤੋ ਅੱਜ ਦੀ ਵੀਡੀਓ, ਬੜੀ ਦੁਖੀ ਜੀ ਵੀਡੀਓ। ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਬੈਲ ਆਈਕਨ ਦਬਾ ਲਓ। ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹੋਵਾਂਗਾ। ਅੱਲਾ ਹਾਫਿਜ਼।